ਅੱਜ ਦੀ ਵੀਡੀਓ ਮੈਂ ਇੰਤਹਾਈ ਅਫਸੋਸ ਨਾਲ ਤੇ ਦੁੱਖ ਨਾਲ ਬਣਾ ਰਿਹਾ। ਮੈਂ ਇੱਕ ਇੰਟਰਨੈਸ਼ਨਲ ਸਟੂਡੈਂਟ ਹਾਂ ਔਰ ਪਾਕਿਸਤਾਨ ਤੇ ਪਾਕਿਸਤਾਨ ਦੀ ਕਮਿਊਨਿਟੀ ਇੰਟਰਨੈਸ਼ਨਲ ਸਤਹ ਤੇ ਰਿਪਰੈਜ਼ੈਂਟ ਕਰਨਾ। ਇਸੇ ਤਰ੍ਹਾਂ ਮੈਂ ਭਾਵੇਂ ਦੁਨੀਆ ਦੇ ਕਿਸੇ ਵੀ ਮੁਲਕ 'ਚ ਚਲਾ ਜਾਵਾਂ, ਪਾਕਿਸਤਾਨ ਤੇ ਪਾਕਿਸਤਾਨ ਦੇ ਲੋਕ ਹੀ ਮੇਰੀ ਪਹਿਚਾਣ ਬਣਨਗੇ। ਹੁੰਦਾ ਕੁਝ ਇਸ ਤਰ੍ਹਾਂ ਹੈ ਕਿ ਪਿਛਲੇ ਹਫਤੇ ਸਾਡਾ ਇੱਕ ਸਮੈਸਟਰ ਕੰਪਲੀਟ ਹੋਇਆ। ਯੂਨੀਵਰਸਿਟੀ ਨੇ ਸਾਨੂੰ ਜਿਤਨੇ ਵੀ ਇੰਟਰਨੈਸ਼ਨਲ ਲਾ ਦੇ ਸਟੂਡੈਂਟਸ ਸਨ ਉਹਨਾਂ ਨੇ ਇੱਕ ਪ੍ਰੋਗਰਾਮ 'ਚ ਇਨਵਾਈਟ ਕੀਤਾ ਔਰ ਸਵਾਲ ਪੁੱਛਿਆ ਕਿ ਤੁਸੀਂ ਦੱਸੋ ਕਿ ਕੀ ਫਰਕ ਤੁਹਾਨੂੰ ਮਹਿਸੂਸ ਹੋਇਆ ਆਪਣੇ ਮੁਲਕ ਦੇ ਕਵਾਨੀਨ 'ਚ ਔਰ ਇਸ ਮੁਲਕ ਦੇ ਕਵਾਨੀਨ 'ਚ, ਔਰ ਕੀ ਸਿੱਖਿਆ ਤੁਸੀਂ। ਰਾਉਂਡ ਸ਼ੇਪ 'ਚ ਸਾਨੂੰ ਸਾਰਿਆਂ ਸਟੂਡੈਂਟਸ ਨੂੰ, ਜਿਤਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਬਿਠਾ ਦਿੱਤਾ ਗਿਆ। ਮਾਈਕ ਪਾਸ ਹੋਇਆ। ਸਭ ਤੋਂ ਪਹਿਲਾਂ ਉਹ ਕੀਨੀਆ ਦੇ ਲੜਕੇ ਕੋ ਗਿਆ। ਉਹਨੇ ਦੱਸਿਆ ਕਿ ਸਾਡੇ ਮੁਲਕ 'ਚੋਂ ਕੁਝ ਕਵਾਨੀਨ 'ਚੋਂ ਬਿਹਤਰੀ ਲਿਆਉਣ ਦੀ ਜ਼ਰੂਰਤ ਹੈ, ਬਿਜ਼ਨਸ ਦੇ ਕਵਾਨੀਨ 'ਚੋਂ ਬਿਹਤਰੀ ਲਿਆਉਣ ਦੀ ਜ਼ਰੂਰਤ ਹੈ। ਇਲੈਕਟ੍ਰਿਸਿਟੀ ਫ੍ਰੀ ਹੋ ਔਰ ਕੁਝ ਬਿਜ਼ਨਸਮੈਨ ਉਹਦਾ ਗਲਤ ਫਾਇਦਾ ਉਠਾਉਂਦੇ ਨੇ। ਮੈਂ ਬਹੁਤ ਕੁਝ ਸਿੱਖਿਆ ਔਰ ਆਪਣੇ ਮੁਲਕ 'ਚੋਂ ਵਾਪਸ ਜਾ ਕੇ ਉਹਦੇ ਵਿੱਚ ਬਿਹਤਰੀ ਲਿਆਉਣ ਦੀ ਕੋਸ਼ਿਸ਼ ਕਰਨ ਦੇ। ਮਾਈਕ ਦੁਬਾਰਾ ਪਾਸ ਹੋਇਆ ਇਥੋਪੀਆ ਦੇ ਇੱਕ ਲੜਕੇ ਕੋਲ। ਉਹਨੇ ਵੀ ਇਹ ਗੱਲ ਕੀਤੀ ਕਿ ਹੁਕੂਮਤ ਲਾਏ ਲੈ ਔਰ ਕੁਝ ਬਿਹਤਰੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਮੈਂ ਵਾਪਸ ਜਾ ਕੇ ਉਸ ਨਾਲ ਕਵਾਨੀਨ 'ਚੋਂ ਰੱਦੋ ਬਦਲ ਕਰਨ ਦੀ ਕੋਸ਼ਿਸ਼ ਕਰਾਂ ਦਾ ਔਰ ਉਹਦੇ 'ਚ ਬਿਹਤਰੀ ਲਿਆਉਣ ਦੀ ਕੋਸ਼ਿਸ਼ ਕਰਾਂ ਦਾ। ਇਸ ਤੋਂ ਬਾਅਦ ਮਾਈਕ ਚਲਾ ਜਾਂਦਾ ਇੰਡੀਆ ਦੇ ਇੱਕ ਲੜਕੇ ਕੋਲ। ਉਹ ਆਦਾ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ ਮੁਲਕ ਹਾਂ ਔਰ ਸਾਡੇ ਮੁਲਕ 'ਚੋਂ ਕੁਝ ਕਵਾਨੀਨ 'ਚੋਂ ਬਿਹਤਰੀ ਲਿਆਉਣ ਦੀ ਜ਼ਰੂਰਤ ਹੈ। ਕੁਝ ਤੇ ਅਸੀਂ ਕੰਮ ਕਰ ਰਹੇ ਹਾਂ ਔਰ ਮੈਂ ਵੀ ਬਹੁਤ ਕੁਝ ਸਿੱਖਿਆ ਇੱਥੋਂ ਔਰ ਵਾਪਸ ਜਾ ਕੇ ਆਪਣੇ ਮੁਲਕ 'ਚੋਂ ਉਹਨਾਂ ਕਵਾਨੀਨ 'ਚੋਂ ਤਰਮੀਮ ਕਰਨ ਦੀ ਕੋਸ਼ਿਸ਼ ਕਰਾਂ ਦਾ, ਬਿਹਤਰੀ ਲਿਆਉਣ ਦੀ ਕੋਸ਼ਿਸ਼ ਕਰਾਂ ਦਾ। ਇਸ ਤੋਂ ਬਾਅਦ ਮਾਈਕ ਪਾਸ ਹੁੰਦਾ ਮੇਨ। ਮੈਂ ਪਾਕਿਸਤਾਨ ਦੀ ਤਰਫੋਂ ਪਹਿਲਾ ਸਟੂਡੈਂਟ ਸੀ ਉਸ ਲਿਸਟ ਵਿੱਚ। ਜਿਵੇਂ ਮੇਨ ਮਾਈਕ ਪਾਸ ਹੁੰਦਾ ਤੇ ਉਹ ਬੀਬੀ ਉਹਦੇ ਕੋਲ ਲਿਸਟ ਹੁੰਦੀ ਹੈ। ਉਹ ਕਹਿੰਦੀ ਯੈਸ ਮੁਹੰਮਦ, ਯੂ ਫਰਮ ਪਾਕਿਸਤਾਨ। ਮੈਂ ਕਹਿੰਦੀ ਯੈਸ। ਤੇ ਕਹਿੰਦੀ ਕਿ ਤੇਰੇ ਮੁਲਕ 'ਚੋਂ ਤੇ ਕਾਨੂੰਨ ਹੀ ਕੋਈ ਨਹੀਂ ਹੈ, ਰੂਲ ਐਂਡ ਰੈਗੂਲੇਸ਼ਨ ਹੀ ਕੋਈ ਨਹੀਂ ਹੈ, ਤੇ ਲਾਅ 'ਚ ਐਡਮਿਸ਼ਨ ਕਿੰਨੇ ਦੇ ਦਿੱਤਾ, ਤੂੰ ਇਸ ਮੁਲਕ 'ਚੋਂ ਪੜ੍ਹਨ ਕੀ ਆਇਆ। ਉਸ ਟਾਈਮ ਗੁੱਸੇ ਦੀ, ਸ਼ਰਮਿੰਦਗੀ ਦੀ, ਉਹ ਪਚੇਵੇਂ ਦੀ, ਉਹ ਸਾਰੀਆਂ ਫੀਲਿੰਗਾਂ ਜਿਹੜੀਆਂ ਉਹ ਰਲ ਗਈਆਂ। ਮੈਂ ਉਹਦੋਂ ਹੱਸਦਾ ਵੇਖਦਾ ਰਿਹਾ। ਤੇ ਕਹਿੰਦੀ ਅੱਛਾ ਕੀ ਕੰਟਰੀਬਿਊਟ ਕਰਨਾ ਚਾਹੀਦਾ। ਮੈਂ ਨੋ ਕਮੈਂਟਸ ਕਰਕੇ ਨਾ ਮਾਈਕ ਪਾਸ ਕਰ ਦਿੱਤਾ ਆਪਣੀ ਕਲਾਸ ਫੈਲੋ ਹਰਪ੍ਰੀਤ ਕੌਰ ਨੂੰ। ਇਸ ਤੋਂ ਬਾਅਦ ਉਹ ਸੈਸ਼ਨ ਤਾਂ ਚੱਲਦਾ ਰਿਹਾ, ਲੇਕਿਨ ਮੈਂ ਪੂਰੇ ਸੈਸ਼ਨ ਵਿੱਚ ਉਸ ਦੀ ਉਹ ਗੱਲ ਹੀ ਸੋਚਦਾ ਰਿਹਾ ਕਿ ਵਾਕਈ ਸਾਡੇ ਮੁਲਕ 'ਚੋਂ ਲਾ, ਰੂਲ, ਰੈਗੂਲੇਸ਼ਨ ਨਹੀਂ ਹੈ। ਕਿ ਵਾਕਈ ਅਸੀਂ ਇੰਟਰਨੈਸ਼ਨਲ ਸਤਹ 'ਤੇ ਇਤਨੇ ਬਦਨਾਮ ਹੋ ਚੁੱਕੇ, ਇਤਨੇ ਬਿਜ਼ਤ ਹੋ ਚੁੱਕੇ ਕਿ ਹੁਣ ਬੰਦਾ ਸਾਨੇ ਗੱਲ ਕਰੇਗਾ, ਬੰਦਾ ਸਾਡੇ ਮੂੰਹ ਤੇ ਥੂ ਕਰੇਗਾ। ਕੁਝ ਖੁਦਾ ਦਾ ਖੌਫ ਕਰੋ, ਆਉਣ ਵਾਲੀਆਂ ਨਸਲਾਂ ਤੇ ਜਿਹੜਾ ਨਾ ਉਹ ਰਹਿਮ ਕਰੋ, ਇਸ ਮੁਲਕ ਤੇ ਰਹਿਮ ਕਰੋ, ਇਸ ਮੁਲਕ ਦੇ ਲੋਕਾਂ ਤੇ ਰਹਿਮ ਕਰੋ। ਜਿਨਾਹ ਉਸਦੀ ਤੁਹਾਨੂੰ ਬੜੀ ਫਿਕਰ ਹੈ, ਜਿਨਾਹ ਦੇ ਲੋਕਾਂ ਦੇ, ਜਿਨਾਹ ਦੇ ਮੁਲਕ ਦੀ ਤੁਹਾਨੂੰ ਕੋਈ ਫਿਕਰ ਨਹੀਂ ਹੈ। ਆਉਣ ਵਾਲੀਆਂ ਨਸਲਾਂ 'ਚ ਤੁਸੀਂ ਕੀ ਤੇਜ਼ਾਬ ਫੈਲਾ ਰਹੇ ਹੋ, ਕੀ ਜ਼ਹਿਰ ਗੋਲ ਰਹੇ ਹੋ। ਇਹ ਸਾਡੇ ਜਿਤਨੇ ਵੀ ਇੰਟਰਨੈਸ਼ਨਲ ਕਮਿਊਨਿਟੀ ਦੇ ਭਰਾ ਨੇ, ਸਾਰਿਆਂ ਨਾਲ ਇਹ ਹੀ ਹਾਲ ਹੈ। ਸਾਰੀ ਦੁਨੀਆ ਸਾਡੇ ਮੂੰਹ ਥੂ ਕਰਦੀ, ਤੁਹਾਡੇ ਮੁਲਕ 'ਚੋਂ ਆ ਹੈ, ਤੁਹਾਡੇ ਮੁਲਕ 'ਚੋਂ ਆ ਹੈ। ਜੰਗਲ ਦੇ ਕਾਨੂੰਨ ਨੇ, ਆਪਣੇ ਮੁਲਕ ਦੇ ਲੋਕਾਂ ਨੂੰ ਅਸੀਂ ਮਾਰਨੇ ਆ, ਕੁੱਟਦੇ ਆ, ਨੰਗਾ ਕਰਦੇ ਆ। ਇਹ ਰੂਲ ਨੇ, ਇਹ ਰੈਗੂਲੇਸ਼ਨ ਨੇ, ਇਹ ਇਨਸਾਫ ਹੈ। ਇਸ ਮੁਲਕ ਦਾ ਤੁਸੀਂ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ, ਪੂਰੀ ਦੁਨੀਆ ਬਿਜ਼ਤ ਕਰਾ ਕੇ ਰੱਖ ਦਿੱਤਾ। ਜਿਤਨੇ ਵੀ ਓਵਰਸੀਜ਼ ਨੇ, ਸਿਰਫ ਉਹਨਾਂ ਦੇ ਪੈਸਿਆਂ ਦੀ ਵਜ੍ਹਾ ਤੋਂ ਇਹ ਮੁਲਕ ਚੱਲ ਰਿਹਾ ਔਰ ਇਹਦੀ ਇਕਨੋਮੀ ਅਜੇ ਤੱਕ ਬਚੀ ਹੀ ਹੈ। ਨਹੀਂ ਤੇ ਇਹਨਾਂ ਦੀਆਂ ਫਜ਼ੂਲ ਖਰਚੀਆਂ, ਸ਼ਾਹੀ ਖਰਚੀਆਂ ਦੀ ਵਜ੍ਹਾ ਤੋਂ ਤਾਂ ਚਰੋਕ ਨਾਲ ਮੁਲਕ ਵੜ ਗਿਆ ਹੀ ਨਾ। ਔਰ ਮਜ਼ੇ ਦੀ ਗੱਲ ਹੈ ਕਿ ਇਹਨਾਂ ਬੰਦਿਆਂ ਨੇ ਵੋਟ ਪਾਣੇ ਦੀ, ਇਸ ਮੁਲਕ ਦਾ ਲੀਡਰ ਚੁਣਨੇ ਦੀ ਇਜਾਜ਼ਤ ਕੋਈ ਨਹੀਂ ਹੈ। ਕਿਤਨਾ ਬਿਜ਼ਤ ਕਰਾਓਗੇ, ਆਉਣ ਵਾਲੀਆਂ ਨਸਲਾਂ ਤੱਕ ਕਿਤਨੀ ਤਬਾਹੀ ਕਰੋਗੇ ਤੁਸੀਂ। ਕੁਝ ਖੁਦਾ ਦਾ ਖੌਫ ਕਰ ਲਓ, ਅੱਲਾ ਦਾ ਨਾਂ ਜੇ, ਇੱਕ ਵਾਰੀ ਇਸ ਮੁਲਕ ਨੂੰ ਛੱਡ ਦਿਓ, ਮਾਫੀ ਦੇ ਦਿਓ। ਕਿਤਨਾ ਤਬਾਹ ਕਰੋਗੇ। ਹੋਰ ਰੱਬ ਰੱਖਾ।